बिस्मिल्लाहिर्रहमानिर्रहीम अस्सलाम वालेकुम। नवीद सहर हाजिर है इस दुआ के साथ कि आप जहाँ रहें खुश रहें और दूसरों में खुशियाँ बांटते रहें। दोस्तों, आज की वीडियो में मैं आपको मिलाऊंगा अपने गांव के टेलर से। वो ऐसी शख्सियत है कि जिन्होंने बचपन से लेके आज तक सिर्फ मजदूरी देखी है और इस मजदूरी में भी उन्होंने अपनी ज़िंदगी को भरपूर एंजॉय किया है। अपनी मजदूरी को अपनी ज़िंदगी की राहों में हायल नहीं होने दिया और भरपूर मेहनत की, अल्लाह ताला का शुक्र अदा किया और भरपूर ज़िंदगी एंजॉय कर रहे हैं। तो चले मिलते हैं हमारे गांव के दर्जी से। जी, ये भाई महमूद की दुकान है। अस्सलाम वालेकुम। क्या हस्बैंड ठीक ठाक हो? खरीद है से ठीक है सर, शुक्र है रब दी जात दा। आप सुनाए? हाँ, खरीद। ਤੁਸੀਂ ਹੋਰ ਭਾਈ ਮੂਸਾ ਸਾਹਿਬ ਠੀਕ ਹੋ? ਖਰੀਦ ਹੈ ਸੇ ਠੀਕ ਹੈ। अल्लाह पाक दी बड़ी करनबाजी है, शुक्र है रब दी जात ते दा। अल्लाह पाक दा शान ਸੁਣਾਓ ਤੁਸੀਂ ਇਹ ਕਿਹੜੀ ਤੁਹਾਡੀ ਲੱਤ ਜਿਹੜੀ ਹੈ ਉਹ ਮਜ਼ਦੂਰ ਆ, ਦਿਖਾਓ ਜ਼ਰਾ। है जी। खब्बी लत्त है। खबी ਲੱਤ हाँ। ਤੇ दूसरी ਲੱਤ दिखाओ ज़रा। दोस्तों, ये टांग भाई महमूद की बिल्कुल ठीक है, नॉर्मल है और आप देख सकते हैं कि ये इसकी निस्बत काफ़ी पतली है और ये बिल्कुल काम नहीं करती। नहीं, ये काम नहीं करती, बिल्कुल काम नहीं वजन भी नहीं चलता। करती, वज़न भी बिल्कुल नहीं उठाती। अच्छा भाई महमूद साहब दसो जरा कि ਤੁਹਾਨੂੰ ਕਿੰਨੀ ਦੇਰ ਤੋਂ ਇਹ ਮਸਲਾ ਹੈ ਲੱਤ ਦਾ? ਇਹ ਤਕਰੀਬਨ ਜੀ ਮੇਰਾ ਭਾਈਜਾਨ ਨੇ 5 ਸਾਲ ਦਾ ਸੀ ਮੈਂ ਜਦੋਂ 5 ਸਾਲ ਦੇ? ਹਾਂਜੀ, 5 ਸਾਲ ਦਾ ਹੈ। ਤੇ ਇਹ ਤੁਸੀਂ ਕੋਈ ਬਿਮਾਰੀ ਸੀ ਜਾਂ ਕੋਈ ਪੋਲੀਓ ਆਇਆ ਕਿਸ ਤਰ੍ਹਾਂ? ਇਹ ਪੋਲੀਓ ਕਿਸਮ ਦੇ, ਮਤਲਬ ਰਾਤ ਨੂੰ ਸੁੱਤੇ ਪਏ ਹੀ ਮਤਲਬ ਇਹ ਕੰਮ ਹੋ ਗਿਆ। ਅੱਛਾ, ਤੁਹਾਨੂੰ ਕੀ ਮਹਿਸੂਸ ਹੋਇਆ ਉਸ ਟਾਈਮ? ਉਸ ਟਾਈਮ ਮੈਂ ਉੱਠਣਾ, ਮਤਲਬ ਮੇਰੀ ਵਾਲਦਾ ਨੇ ਆਵਾਜ਼ ਮਾਰੀ ਹੈ ਤੇ ਮਕਸੂਦ ਉੱਠਦਾ ਪੁੱਤਰ ਥੱਲੇ ਆ, ਤੇ ਮੈਂ ਉੱਠਣਾ ਤੇ ਮੇਰੇ ਕੋਲ ਉੱਠਣ ਨਹੀਂ ਹੁੰਦਾ। ਉੱਠਣ ਨਹੀਂ ਹੁੰਦਾ? ਅੱਛਾ। ਹਾਂਜੀ, ਤੇ ਫਿਰ ਮੇਰੇ ਵੱਡੇ ਭਾਈ ਨੇ ਮੈਨੂੰ ਲਿਆਂਦਾ ਲੱਗ ਗਿਆ ਵੀ ਮਤਲਬ ਮਕਸੂਦ ਦੀਆਂ ਤਾਂ ਲੱਤਾਂ ਦੋਵੇਂ ਕੰਮ ਨਹੀਂ ਕਰਦੀਆਂ ਪਈਆਂ। ਅੱਛਾ, ਯਾਨੀ ਕਿ 5 ਸਾਲ ਦੀ ਉਮਰ ਤੋਂ ਲੈ ਕੇ 5 ਸਾਲ ਦੀ ਉਮਰ ਤੋਂ ਲੈ ਕੇ ਤੇ ਫਿਰ ਮੇਰੇ ਤਕਰੀਬਨ ਕਾਫੀ ਹਿਸਾਬ ਦਾ ਬੜੇ ਇਲਾਜ ਕਰਾਏ ਨੇ, ਪਰ ਨਹੀਂ ਫਰਕ ਪਿਆ। ਅੱਛਾ। तो फिर ज़्यादातर ऐस लत्त दे वजन पै गया बहुत ज़्यादा, ये कमज़ोर होती फिर ज़्यादा मैं जो होंदा मैं काम करना है, फिर उस तो ज़्यादा कमज़ोर हो गया। पहले मैं ਇਹ ਕਿੰਨੀ ਦੇਰ ਹੋਇਆ ਤੁਹਾਨੂੰ ਇਹ ਕੰਮ ਕਰਦੇ ਆ? इन्होंने तकरीबन मतलब 25 ਤੋਂ 30 ਸਾਲ ਹੋ ਗਿਆ ਮੈਨੂੰ ਕੰਮ 25-30 ਸਾਲ ਹੋਇਆ ਤੁਸੀਂ ਕੰਮ ਕਰਦੇ? हाँ जी, 25-30 ਸਾਲ ਹੋ ਗਿਆ ਮੈਨੂੰ ਕੰਮ ਕਰਦੇ। 25-30 ਸਾਲ ਤੋਂ ਤੁਸੀਂ ਇੱਥੇ ਹੀ ਕੰਮ ਕਰ ਰਹੇ ਹੋ? नहीं जी, 25-30 ਸਾਲ ਤੋਂ ਮੈਂ ਪਹਿਲੇ ਕਰਾਚੀ ਰਿਹਾ। ਅੱਛਾ जांच मैं कराची सीखी है, लाडू खेत ਅੱਛਾ शहजादिया मांबाड़ा कौसनिया जी कलोनी है ਅੱਛਾ करीमाबाद ਦੇ ਕੋਲ, ਠੀਕ ਹੈ। ਉੱਥੇ ਮੈਂ ਕੰਮ ਜਾਂਚ ਸਿੱਖੀ ਹੈ। ਅੱਛਾ। ਫਿਰ ਉਸ ਤੋਂ ਬਾਅਦ ਮੈਂ ਕੰਮ ਕੀਤਾ ਮਾੜੀਪੁਰ ਰੋਡ ਟਰੱਕ ਸਟੈਂਡ ਤੇ ਕਰਾਉਣ ਸਰਨੇ ਕੋਲ। ਠੀਕ ਹੈ। ਉੱਥੇ ਮੇਰੀ ਦੁਕਾਨ ਰਹੀ ਹੈ ਤਕਰੀਬਨ 18-20-22 ਸਾਲ ਮੇਰੀ ਦੁਕਾਨ ਉੱਥੇ ਹੀ ਹੈ। ਅਜੇ ਵੀ ਮੇਰੀ ਦੁਕਾਨ ਉੱਥੇ ਹੈ, ਮੇਰਾ ਸ਼ਾਗਿਰਦ ਉੱਥੇ ਕੰਮ ਕਰਦਾ ਪਿਆ। ਜ਼ਬਰਦਸਤ ਜ਼ਬਰਦਸਤ ਸਮਝੇ? ਜ਼ਬਰਦਸਤ। ਤੋ ਜਿਹਦੇ ਵਿੱਚ ਫਿਰ ਮੇਰੇ ਘਰ ਦਾ ਨਿਜ਼ਾਮ ਇਸ ਕਿਸਮ ਦਾ ਹੀ, ਮੇਰਾ ਵੱਡਾ ਭਾਈ ਠੀਕ ਨਹੀਂ ਸੀ ਰਹਿੰਦਾ, ਤੋ ਕਹਿੰਦਾ ਸੀ ਬੇਟਾ ਤੂੰ ਘਰ ਆ ਜਾ। ਮੈਂ ਕਿਹਾ ਅੱਬੂ ਮੈਂ ਭਾਈ ਜਾਨ ਮੈਂ ਘਰ ਆਣ ਕੇ ਮੇਰਾ ਨਿਜ਼ਾਮ ਨਹੀਂ ਚੱਲਣਾ। ਠੀਕ ਹੈ। ਉਹ ਕਹਿੰਦਾ ਨਹੀਂ ਬੇਟਾ ਚੱਲੇਗਾ, ਅੱਲਾਹ ਤਾਲਾ ਬਹੁਤ ਬੜਾ। ਤੇ ਕਿੰਨੀ ਉਮਰ ਵਿੱਚ ਤੁਸੀਂ ਸ਼ਾਦੀ ਕੀਤੀ? ਇਹ ਸ਼ਾਦੀ ਮੈਂ ਜੀ ਤਕਰੀਬਨ ਮੈਂ 32-33 ਸਾਲ ਦੀ ਉਮਰ ਹੋਣੀ ਹੈ ਮੇਰਾ, ਬਲਕਿ ਜ਼ਿਆਦਾ ਹੀ ਹੋਏਗੀ। ਮੈਂ ਝੂਠ ਨਹੀਂ ਹੁਣ ਮਾਰਦਾ। ਹੁਣ ਮਾਸ਼ਾਅੱਲਾ ਕਿੰਨੇ ਬੱਚੇ ਜੀ? ਮਾਸ਼ਾਅੱਲਾ ਮੇਰੇ 1996 ਚ ਮੇਰੀ ਸ਼ਾਦੀ ਹੋਈ ਹੈ। ਠੀਕ ਹੈ। 11ਵੇਂ ਮਹੀਨੇ ਦੀ 15 ਤਰੀਕ ਤੇ ਮੇਰੀ ਸ਼ਾਦੀ ਹੋਈ ਹੈ। ਜੁਮੇ ਵਾਲਾ ਦਿਹਾੜਾ ਸੀ, 2:45 ਵਜੇ ਮੇਰਾ ਨਿਕਾਹ ਹੋਇਆ। ਠੀਕ ਹੈ। ਸਮਝੇ? ਫਿਰ ਉਸ ਤੋਂ ਬਾਅਦ ਮੈਂ 15 ਦਿਨ ਮੇਰੇ ਬੱਚੇ ਇੱਥੇ ਰਹੇ ਨੇ। ਉਸ ਤੋਂ ਬਾਅਦ ਮੈਂ ਲੈ ਗਿਆ ਕਰਾਚੀ। ਕਰਾਚੀ? ਠੀਕ ਹੈ। ਕਰਾਚੀ ਰਹੇ ਨੇ ਮੇਰੇ ਕੋਲ ਬੱਚੇ। ਫਿਰ ਉਸ ਤੋਂ ਬਾਅਦ ਮੇਰਾ ਬੱਚਾ ਅੱਲਾਹ ਪਾਕ ਨੇ ਰਹਿਮਤ ਕੀਤੀ ਹੈ ਤੇ ਫਿਰ ਬੱਚੇ ਮੇਰੇ ਘਰ ਆ ਗਏ ਨੇ। ਤੇ ਕਿੰਨੇ ਬੱਚੇ ਜੀ ਮਾਸ਼ਾਅੱਲਾ ਹੁਣ? ਮਾਸ਼ਾਅੱਲਾ ਜੀ ਮੇਰੇ ਅੱਲਾਹ ਪਾਕ ਦੀ ਕਰਨਮਾਈ ਨਾਲ 6 ਬੱਚੇ ਆ। ਠੀਕ 3 ਬੱਚੀਆਂ 3 ਬੱਚੇ, ਇੱਕ ਬੱਚਾ ਮੇਰਾ ਫੌਤ ਹੋ ਗਿਆ ਹੈ। ਅਸਤਗਫੁਰੁल्लाह। ਮਾਸ਼ਾਅੱਲਾ 3 ਬੇਟੇ ਤੇ 3 ਬੇਟੀਆਂ? 3 ਬੇਟੀਆਂ 3 ਬੇਟੇ। ਮਾਸ਼ਾਅੱਲਾ ਅੱਲਾਹ ਪਾਕ ਬੜਾ ਬੇਟਾ, ਹਾਂਜੀ। ਉਸ ਤੋਂ ਬਾਅਦ ਛੋਟੀ ਬੇਟੀ ਹੈ, ਉਸ ਤੋਂ ਬਾਅਦ ਛੋਟਾ ਬੇਟਾ, ਠੀਕ ਫਿਰ ਹੈ। ਇੱਕ ਬੇਟਾ, ਉਸ ਤੋਂ ਬਾਅਦ ਛੋਟੀਆਂ 2 ਬੱਚੀਆਂ ਨੇ। ਠੀਕ ਹੈ। ਮੂਦ ਭਾਈ ਤੁਹਾਡਾ ਬੜਾ ਬੇਟਾ ਜਿਹੜਾ ਉਹਦੀ ਕਿੰਨੀ ਉਮਰ ਜੇ? ਉਹਦੀ ਉਮਰ ਤਕਰੀਬਨ ਜੀ ਮਤਲਬ 18-19-20 ਸਾਲ ਦੇ ਕਰੀਬ ਹੈ। ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਛੋਟੀ ਬੇਟੀ ਹੈ, ਮਾਸ਼ਾਅੱਲਾ। ਉਸ ਤੋਂ ਬਾਅਦ ਛੋਟਾ ਬੇਟਾ ਹੈ। ਉਹਨਾਂ ਦੋਨਾਂ ਬੇਟਿਆਂ ਨੂੰ ਮੈਂ ਪੜ੍ਹਾਉਣ ਦੀ ਮੇਰੇ 'ਚ ਫੁਰਸਤ ਨਹੀਂ ਸੀ, ਠੀਕ ਹੈ। ਜਿਹਦੇ ਵਿੱਚ ਮੈਂ ਉਹ ਬੱਚਿਆਂ ਦੋਨਾਂ ਨੂੰ ਕੰਮ ਤੇ ਪਾ ਛੜਿਆ ਮਾਸ਼ਾਅੱਲਾ ਜੀ। ਤੇ ਦਸਤਾਨਿਆਂ ਦੇ ਕੰਮ ਤੇ ਮੈਂ ਪਾਇਆ ਉਹਨਾਂ ਬੱਚਿਆਂ ਅੱਲਾਹ ਨੂੰ। ਪਾਕ ਉਹਨਾਂ ਦਾ ਮਕੱਦਾ ਚੰਗੇ ਕਰੇ ਜੀ। ਅੱਲਾਹ ਪਾਕ ਦਾ ਬੜਾ ਇਹਸਾਨ ਹੈ। ਇਸ ਟਾਈਮ ਮੇਰਾ ਬੱਚੇ ਜਿਹੜੇ ਨੇ ਮਤਲਬ ਹੈ, ਇੱਕ ਬੱਚਾ ਜਿਹੜਾ ਮੇਰਾ ਆਪਣਾ ਲਹਿਦਾ ਕੰਮ ਕਰ ਰਿਹਾ, ਇੱਕ ਬੱਚਾ ਮੇਰਾ ਜੇ ਸ਼ਾਗਿਰਦੀ ਵਿੱਚ ਕੰਮ ਕਰ ਰਿਹਾ। ਯਾਨੀ ਕਿ ਹੁਣ ਤੁਹਾਨੂੰ ਆਸਰਾ ਹੋ ਗਿਆ ਬੱਚਿਆਂ ਬੱਲੇ ਦਾ? ਜੀ, ਅੱਲਾਹ ਪਾਕ ਦਾ ਇੰਨਾ ਕਿਸਾਨ ਹੈ ਵੀ ਅੱਲਾਹ ਪਾਕ ਦੀ ਬੜੀ ਕਰਨਮਾਜ਼ੀ ਹੈ ਮੇਰੇ ਤੇ। ਮੈਂ ਆਪੇ ਵੀ 2-3 ਜੋੜੇ ਦਿਹਾੜੀ 'ਚ ਬਣਾ ਲੈਣਾ। ਮਾਸ਼ਾਅੱਲਾ ਜੀ। ਸਮਝੇ? ਤੇ ਲੱਤ ਮੇਰੀ ਕਮਜ਼ੋਰ ਹੈ, ਮੈਂ ਬਾਹਰ ਅੰਦਰ ਜਾ ਨਹੀਂ ਸਕਦਾ। ਠੀਕ ਹੈ। ਤੇ ਜਿਹਦੇ ਵਿੱਚ ਮੈਂ ਮਤਲਬ 2-3 ਜੋੜੇ ਮੈਂ ਰੱਬ ਦੀ ਜ਼ਾਤ ਮੈਨੂੰ ਰਿਜ਼ਕ ਦਿੱਤਾ, ਮੈਂ ਬੜਾ ਸੋਹਣਾ ਮੈਂ ਆਪਣੀ ਕਮਾ ਕੇ ਤੇ ਖਾਣਾ ਪਿਆ। ਸਾਰੀ ਜ਼ਿੰਦਗੀ ਕਿਸੇ ਦੇ ਬੱਚਿਆਂ ਦੇ ਨਾਲ ਹੱਥ ਮੇਰਾ ਨਹੀਂ ਉਠਾਇਆ, ਬੱਚਿਆਂ ਦਾ ਆਸਰਾ ਬਣ ਗਿਆ। ਤਾਂ ਹੁਣ ਮੈਂ ਅੱਲਾਹ ਪਾਕ ਦੀ ਕਰਨਮਾਜ਼ੀ ਨਾਲ ਅਜੇ ਤੱਕ ਮੈਂ ਕਿਸੇ ਅੱਗੇ ਵੀ
ना रिश्तेदार अगे ना भैन भरा अगे किसी अगे मैं हाथ नहीं फैलाया। माशाल्लाह अल्लाह पाक दा बड़ा शान है। मैं अपनी रिज़्क जिहड़ी है ना मतलब अपनी रोजी मैं अपने तौर ਅੱਛਾ ਇਹ ਜਿਹੜੀ ਮਸ਼ੀਨ ਹੈ ਸਾਨੂੰ ਕੋਈ ਥੋੜੀ ਜਿਹੀ ਮੁਖਤਲਿਫ ਨਜ਼ਰ ਆ ਰਹੀ ਹੈ, ਸਾਨੂੰ ਜਰਾ ਦਿਖਾਓ ਕਿ ਕਿਸ ਤਰ੍ਹਾਂ ਦੇ ਪਾਰਟ ਤੁਸੀਂ ਇਹਨਾਂ ਲਗਾਏ ਨੇ। ਇਹ ਬਿਜਲੀ ਤੇ ਚੱਲਦੀ ਹੈ, ਹੱਥ ਤੇ ਚੱਲਦੀ ਹੈ? नहीं जी ये मतलब बिजली तो नहीं है, पहले बिजली तो ਕਿਉਂਕਿ ਇਹਦੀ ਮੈਨੂੰ ਇੱਥੇ ਹੈਂਡਲ ਨਜ਼ਰ ਨਹੀਂ ਆ ਰਿਹਾ ਨਾ, हाँ हैंडल नजर नहीं है, ਮੋਟਰ ਵੀ ਨਜ਼ਰ ਨਹੀਂ ਆ ਰਹੀ, ਮੋਟਰ ਵੀ ਨਜ਼ਰ ਨਹੀਂ ਆ मोटर भी नजर नहीं आ रही है, मतलब बगैर बत्ती से मेरे। ਰਹੀ। ਇਹ ਕਿਸ ਤਰ੍ਹਾਂ ਸਾਨੂੰ ਦੱਸੋ ਜਰਾ ਕਿ ਵਿਜ਼ਿਟ ਕਰਾਓ ਜਰਾ ਸਾਨੂੰ। जी दोस्तों ये भाई महमूद की पाँव वाली मशीन है, हाँ पाँव वाली मशीन है, ये बगैर बत्ती तो मशीन है, मतलब बत्ती तो बगैर चलती है। ते एक लत्त नाल काम कर रही है, एक लात नाल भी मैं काम करना है। आ देखो ये आ देखो जरा चला के दिखाओ सानू। ये ऐस लात दे वजन नहीं पैंदा। हाँ जी समझे ना, ये वैसे ला रखी ऐस लात नाल मैं काम करना, मतलब टांग नाल मैं काम करना। एक लात नाल अल्लाह पाक दी बड़ी करनी माजी है, ऐस लात नाल मैं काम करना। ये बगैर बत्ती तो मैं मशीन बत्ती ना भी होए तां भी मेरा सिस्टम चलता रहता, बत्ती होए तां भी ना होए तां भी जेह्ड़ा मेरा सिस्टम जेह्ड़ा चलता रहता। अल्लाह पाक दा बड़ा शान है। ते बगैर बत्ती तो मशीन है, ते जी बगैर बत्ती तो मशीन है। बगैर बिजली तो हाँ जी जबरदस्त। ते तुसी मोटर वाली क्यों नहीं लाई जरा? मोटर वाली इस वास्ते नहीं लाई सरकार, मतलब कमजोर आदमी है मैं, ते ना बिल नहीं मतलब बिल नहीं मैं ना कवर कर सकदा। ठीक है ते क्यों इस्त्री दा भी बिल नाल भी मोटर दा भी चलो अल्लाह पाक ने दित्ता दा हुंडर दित्ता दा, ते ओह् मोटर जेह्ड़ी है ना बगैर पायदान मैं जेह्ड़े अपनी दुकान तो कराची मंगवाए सन। ठीक है ते पहले मेरे हत्थ वाली मशीन सी, हाँ जी। फिर मैं मोटर लाई है, मोटर कदे मतलब बत्ती हुंदी सी कदे नहीं सी हुंदी, ओह् जेह्दे विच फिर मैं तंग पै गए ते मोटर ला हड़ी है। फिर मैं अपने बच्चे कोलों कराचियों पायदान मंगवाए ने, हाँ जी। ते फिर मैं पायदान मेरी दुकान के उत्ते गैलरी ते पे दे सन। यानी महमूद भाई ਤੁਸੀਂ ਤਕਰੀਬਨ 25-30 ਸਾਲ ਤੋਂ हाँ ਲਗਾਤਾਰ ਕੰਮ ਕਰ ਰਹੇ 25-30 ਹੋ। ਸ਼ੁਰੂ ਤੋਂ ਜਦੋਂ ਤੁਸੀਂ ਹੋਸ਼ ਸੰਭਾਲੀ ਹੈ ਤੁਸੀਂ ਆਪਣਾ ਮਜ਼ਦੂਰੀ ਦੇਖੀ ਹੈ? हाँ मतलब बिल्कुल ਤੁਸੀਂ मजदूरी देखी जो दी मैं उस संभाली दी अपनी मजदूरी के देखी है, समझो मजदूरी मतलब रहा। मैं स्कूल पढ़िया, अल्लाह ताला ना कोई गिला तो नहीं? ना जी अल्लाह पाक दा बड़ा शुक्र है। अल्लाह पाक दा रब दी जात ते जो गिला करेगा ते नाफरमान है, जबरदस्त वो ते मुसलमान ही नहीं है। जबरदस्त। समझे ਅਸੀਂ नबी दा कलमा पढ़ने वाले अल्लाह दा नाम लेके बिस्मिल्लाह सुबह नमाज पढ़ने, नमाज पढ़ के सुबह काम ते बहने अल्लाह पाक दा बड़ा ਜਿਹੜੇ ਜਿਹੜੇ ਕੋਈ ਐਸੇ ਲੋਕ ਨੇ ਕਿ ਜਿਹੜੇ ਜਿਨ੍ਹਾਂ ਨੂੰ ਕੋਈ ਥੋੜੇ ਜਿਹੇ ਮਜ਼ਦੂਰ ਨੇ, हाँ ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਉਹਨਾਂ ਚਾਹੋਗੇ? ਨੂੰ ਪੈਗਾਮ ਹੈ ਜਿਹਨੇ ਵੀ ਅਸੀਂ ਮਤਲਬ ਇਹ ਪੈਗਾਮ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ ਵੀ ਕਿਸੇ ਅੱਗੇ ਹੱਥ ਫਲਾਣਾ ਜੋ ਠੀਕ ਨਹੀਂ ਹੈ, ਆਪਣੀ ਮਿਹਨਤ ਮਜ਼ਦੂਰੀ ਕਰੋ, अल्लाह ताला बहुत बरकत पाता है। हिला करो वसीला रब दी जात खुद बन जाती है। ਜ਼ਬਰਦਸਤ ਜ਼ਬਰਦਸਤ समझे ना, ਜ਼ਬਰਦਸਤ। ਹਿੱਲਾ ਕਰਨੇ ਨਾਲ ਸਾਰੇ ਕੰਮ ਹੁੰਦੇ ਆ। ਜ਼ਬਰਦਸਤ। ਤੇ ਜਦੋਂ ਹਿੱਲਾ ਨਾ ਕਰੇ ਹਾਂ ਇਨਸਾਨ ਹੱਡਰਾਮੀ ਕਰਦੇ ਪਏ ਤੇ ਉਹਦੇ ਵਿੱਚ ਤੇ ਅੱਲਾਹ ਪਾਕ ਦਾ ਕੋਈ ਦੋਸ਼ ਨਹੀਂ। ਅੱਲਾਹ ਪਾਕ ਨੇ ਤੰਦਰੁਸਤੀ ਦਿੱਤੀ ਦੀ ਹੈ, ਹਰ ਚੀਜ਼ ਦਿੱਤੀ ਦੀ ਹੈ, ਤੇ ਅੱਲਾਹ ਪਾਕ ਨੇ ਜ਼ਿਹਨ ਦਿੱਤਾ ਦਾ, ਤੇ ਅੱਲਾਹ ਆਦਮੀ ਮਤਲਬ ਆਪਣੀ ਰੋਜ਼ੀ ਕਮਾ ਕੇ ਖੁਦ ਖਾ ਸਕਦਾ, ਆਪਣੇ ਬੱਚਿਆਂ ਨੂੰ ਖਿਲਾ ਸਕਦਾ। ਜ਼ਬਰਦਸਤ ਜ਼ਬਰਦਸਤ। ਉਹ ਭਾਈ ਸਾਨੂੰ ਬਹੁਤ ਤੁਹਾਡੇ ਕੋਲ ਅੱਛੀ ਨਸੀਹਤਾਂ ਮਿਲੀਆਂ ਤੇ ਤੇ ਅਸੀਂ ਸਾਨੂੰ ਤੇ ਇਹ ਬੜੀ ਚਾਹੁੰਦੇ ਆ ਵੀ ਜੋ ਵੀ ਮਤਲਬ ਅੱਲਾਹ ਤਾਲਾ ਨੇ ਤੰਦਰੁਸਤੀ ਦਿੱਤੀ ਉਹਦੇ ਹੱਕ ਲਾਲ ਦੀ ਮਜ਼ਦੂਰੀ ਇਨਸਾਨ ਕਰਨੀ ਚਾਹੀਦੀ ਆ, ਔਰ ਹੱਕ ਲਾਲ ਦੀ ਮਜ਼ਦੂਰੀ ਕਰਕੇ ਤੇ ਬੱਚਿਆਂ ਦਾ ਪੇਟ ਪਾਲਣਾ ਚਾਹੀਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਸਮਝੇ ਤੇ ਸਾਨੂੰ ਅਸੀਂ ਤੁਹਾਡੇ ਕੋਲੋਂ ਬਹੁਤ ਸਬਕ ਮੋਜ਼ ਗੱਲਾਂ ਸੁਣੀਆਂ, ਸਾਨੂੰ ਬੜਾ ਇੱਕ ਹੌਸਲਾ ਆਇਆ ਤੁਹਾਡੀਆਂ ਗੱਲਾਂ ਸੁਣ ਕੇ। ਅੱਲਾਹ ਪਾਕ ਤੁਹਾਨੂੰ ਬਰਕਤ ਦੇ, ਤੁਹਾਨੂੰ ਸਿਹਤ ਦੇ, ਤੁਹਾਡੇ ਬੱਚਿਆਂ ਦਾ ਮੁਕੱਦਰ ਅੱਛਾ ਕਰੇ। ਆਮੀਨ। ਸਾਡੇ ਲਈ ਕੋਈ ਬਹੁਤ ਅੱਲਾਹ ਪਾਕ ਦਾ ਜੀ ਬੜਾ ਮਿਹਰਬਾਨੀ। ਨਹੀਂ, ਅੱਲਾਹ ਪਾਕ ਦਾ ਬੜਾ ਸਾਨ ਹੈ। ਅੱਲਾਹ ਪਾਕ ਨੇ ਇੰਨੀ ਕੁ ਰਹਿਮਤ ਕੀਤੀ ਜੇ ਸਵੇਰ ਉੱਠ ਕੇ ਨਮਾਜ਼ ਪੜ੍ਹ ਕੇ ਆਪਣੀ ਮਸ਼ੀਨ ਤੇ ਬਹਿ ਜਾਂਦੇ ਹਾਂ। ਜ਼ਬਰਦਸਤ। ਅੱਲਾਹ ਪਾਕ ਦਾ ਬੜਾ ਸਾਨ ਹੈ, ਰਿਜ਼ਕ ਰੋਜੀ ਰੱਬ ਦੀ ਜ਼ਾਤ ਦੇਣ ਵਾਲੀ ਹੈ। ਇਹ ਸਾਰਾ ਕੰਮ ਹੀ ਹੈ ਆਇਆ ਤੁਹਾਡੇ ਕੋਲ ਸਾਰਾ ਹੈ। ਹਾਂਜੀ ਇਹ ਅੱਲਾਹ ਪਾਕ ਦੀ ਰਹਿਮਤ ਹੈ, ਸ਼ੁਕਰ ਹੈ ਰੱਬ ਦੀ ਜ਼ਾਤ। ਅੱਲਾਹ ਪਾਕ ਦਾ ਕੰਮ ਹੈ, ਅੱਲਾਹ पाक का रहमत है। शुक्रिया, बड़ी मेहरबानी जी, बहुत बहुत शुक्रिया जी। दोस्तों, आपने भाई महमूद की हिम्मत देखी। अगर आप लोगों को हमारी वीडियो पसंद आए तो हमारे चैनल को सब्सक्राइब करें, लाइक करें और दोस्तों में शेयर करें। इसके साथ आज का ब्लॉग बस यहीं पे ख़त्म करते हैं। इस दुआ के साथ करना चला मुझे और आपको अपने ईमानदार के खिलाफ रब रखा।